ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਅਸਲੀ ਕੰਮ ਸੀਗਾ ਉਹ ਰਾਜਨੀਤੀ ਕਰਕੇ ਤੇ ਸੱਤਾ ਪ੍ਰਾਪਤ ਕਰਨਾ ਨਹੀਂ ਸੀਗਾ। ਇਹ ਵਾਰਡ ਸੀਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਪਰ ਅਫਸੋਸ ਹੈ ਕਿ ਜਿਹੜੀ ਵਾਰਡ ਆ ਉਹੀ ਖੇਤ ਨੂੰ ਖਾਣ ਲੱਗ ਗਈ। ਇਹ ਖੇਤਰੀ ਪਾਰਟੀ ਨਾ ਹੋ ਕੇ ਇੱਕ ਇੰਡੀਵਿਜੂਅਲ ਪਰਿਵਾਰ ਦੀ ਜਿਹੜੀ ਹੈ ਨਾ ਜੀ ਪਾਰਟੀ ਬਣ ਕੇ ਰਹਿ ਗਈ। ਕਾਂਗਰਸ ਨੂੰ ਭਾਈ ਸਾਹਿਬ ਜੀ ਜਿਹੜਾ ਹੈਗਾ ਹਰਿਮੰਦਰ ਸਾਹਿਬ ਤੇ ਅਟੈਕ ਕਰਨ ਵਾਸਤੇ ਕਿੰਨੇ ਪ੍ਰੇਰਿਆ ਆ, ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੀ ਆਉਂਦਾ ਔਰ ਉਹਦੇ ਵਿੱਚ ਬੀਜੇਪੀ ਵੀ ਆਉਂਦੀ ਆ। ਕੀ ਬਾਦਲ ਆਪਣਾ ਸੁਖਬੀਰ ਸਿੰਘ ਢੀਂਡਸਾ ਸੁਖਬੀਰ ਸਿੰਘ ਬਾਦਲ ਉਹਦੇ ਲਈ ਹੁਣ ਸਾਫ ਸੁਥਰਾ ਹੋ ਗਿਆ, ਉਹ ਹੁਣ ਕਰਪਸ਼ਨ ਨਹੀਂ ਕਰੇਗਾ। ਅਰਦਾਸ ਕੀਤੀ ਸੀ, ਅਰਦਾਸ ਵਿੱਚ ਇਹ ਗੱਲ ਕਹੀ ਗਈ ਸੀਗੀ ਅਕਾਲ ਤਖਤ ਤੇ ਵੀ ਅਸੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਕਦੀ ਵੀ ਸਮਝੌਤਾ ਨਹੀਂ ਕਰਾਂਗੇ। ਇਹਨਾਂ ਨੇ ਜਿਹੜਾ ਕੋਈ ਇਤਬਾਰ ਨਹੀਂ ਕੀਤਾ ਜਾ ਸਕਦਾ। ਇਹ ਬੇਜ਼ੁਬਾਨੇ ਨੇ, ਇਹ ਬੇਧਿਆਨੇ ਨੇ, ਇਹ ਲੋਕਾਂ ਦਾ ਖੂਨ ਚੂਸਣ ਵਾਲੇ ਨੇ। ਇਹਨਾਂ ਨੂੰ ਪੁੱਛੋ ਤੁਹਾਡੇ ਕੋਈ ਨਹੀਂ ਜਾਤਾ ਕਿੱਥੋਂ ਬਣ ਗਈ ਆ। ਜਿਹੜਾ ਇਹ ਸ਼੍ਰੋਮਣੀ ਅਕਾਲੀ ਦਲ ਆ ਇਹ ਬੀਜੇਪੀ ਤੋਂ ਬਗੈਰ ਚੋਣ ਨਹੀਂ ਲੜੇਗਾ। ਢੀਂਡਸਾ ਸਾਹਿਬ ਆਪਣੇ ਲੜਕੇ ਪਰਮਿੰਦਰ ਸਿੰਘ ਢੀਂਡਸੇ ਨੂੰ ਛੱਟ ਕਰਨ ਵਾਸਤੇ ਅੱਜ ਦੀ ਜਿਹੜੀ ਖੇਡ ਆ ਨਾ ਖੇਡਣ ਲੱਗੇ ਨੇ। ਪੰਜਾਬ ਨੂੰ ਬਚਾਉਣਾ ਚਾਹੁੰਦੇ ਨੇ, ਫਿਰ ਪੰਜਾਬ ਵਾਸਤੇ ਸੰਘਰਸ਼ ਕਰਨ। ਪਿੰਡ ਪਿੰਡ ਜਾਣ ਦਾ ਕੀ ਮਤਲਬ ਹੈ? ਨਾ ਢੀਂਡਸਾ ਸਾਹਿਬ ਕੋਲ ਸਵਾਰ ਸਕਦੇ ਨੇ, ਨਾ ਸੁਖਬੀਰ ਸਾਹਿਬ ਕੋਲ ਸਵਾਰ ਸਕਦੇ ਨੇ। ਇਹ ਰਾਜਨੀਤੀ ਨਹੀਂ ਹੈ, ਇਹ ਵਪਾਰ ਹੈ। ਵਪਾਰ ਦੇ ਵਿੱਚ ਜਿਹੜੇ ਤਕੜੇ ਜੁਆਰੀਏ ਨੇ, ਤਕੜੇ ਹੱਦਾਂ ਲਾਉਣ ਵਾਲੇ ਨੇ, ਤਕੜੇ ਪੈਸੇ ਲਾਉਣ ਵਾਲੇ ਨੇ, ਉਹ ਕਾਬਜ ਨੇ। ਟੀਵੀ 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਬਰਾਜ। ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਅੰਦਰ ਕਿਤੇ ਨਾ ਕਿਤੇ ਜਿਹੜੀਆਂ ਪੰਜਾਬ ਪੱਖੀ ਧਿਰਾਂ ਨੇ ਜਾਂ ਜਿਹੜੇ ਪੰਜਾਬ ਪੱਖੀ ਲੋਕ ਨਜ਼ਰ ਆਉਂਦੇ ਨੇ, ਉਹਨਾਂ ਦੀਆਂ ਕਿਆਸਰਾਈਆਂ ਹੁੰਦੀਆਂ ਨੇ ਕਿ ਪੰਜਾਬ ਦੇ ਲੋਕਾਂ ਨੂੰ ਇਸ ਵਕਤ ਰਾਜਸੀ ਤੌਰ ਤੇ ਖੇਤਰੀ ਪਾਰਟੀ ਦੀ ਜ਼ਰੂਰਤ ਹੈ, ਜਿਹੜੀ ਪੰਜਾਬ ਦੇ तमाम ਸਾਰੇ ਪੱਖਾਂ ਨੂੰ ਲੈ ਕੇ ਕਾਰਜਸ਼ੀਲ ਹੋ ਸਕੇ। ਤੇ ਇਸੇ ਨੂੰ ਲੈ ਕੇ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਦੂਜੇ ਪਾਸੇ ਢੀਂਡਸਾ ਧੜੇ ਦੀ ਆਪਸ ਦੇ ਵਿੱਚ ਰਲੇਵੇਂ ਦੀਆਂ ਕਣਸੂਆਂ ਨੇ। ਅੱਜ ਰਲੇਵਾਂ ਵੀ ਹੋਣ ਦੇ ਬਿਲਕੁਲ ਨਜ਼ਦੀਕ ਹੈ ਤੇ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਕਿਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਜਿਹੜਾ ਢੀਂਡਸਾ ਧੜਾ ਕੁਝ ਸਮਾਂ ਪਹਿਲਾਂ ਆਪਸ ਦੇ ਵਿੱਚ ਕੁਝ ਕਾਰਨਾਂ ਦੇ ਕਰਕੇ ਵੱਖਰਾ ਹੋ ਜਾਂਦਾ ਹੈ, ਉਹਨਾਂ ਦਾ ਅੱਜ ਰਲੇਵਾਂ ਹੋਇਆ। ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ। ਗੱਲਬਾਤ ਕਰਨ ਵਾਸਤੇ ਸਾਬਕਾ ਅਕਾਲੀ ਨੇਤਾ ਗੁਰਪ੍ਰਤਾਪ ਸਿੰਘ ਰਿਆੜ ਮੇਰੇ ਨਾਲ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ। ਰਿਆੜ ਸਾਹਿਬ ਸਵਾਗਤ ਹੈ। ਸਭ ਤੋਂ ਪਹਿਲਾਂ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਿਆੜ ਸਾਹਿਬ, ਸਭ ਤੋਂ ਪਹਿਲਾਂ ਮੁੱਢਲੇ ਰੂਪ ਦੇ ਵਿੱਚ ਸਵਾਲ ਹੈ, ਜਿਸ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਦੀਆਂ ਕਿਆਸਰਾਈਆਂ ਤੇ ਹੁੰਦੀਆਂ ਨੇ, ਉਹਨਾਂ ਦੇ ਵੱਲੋਂ ਕਿਤੇ ਨਾ ਕਿਤੇ ਇਹ ਚਿੰਤਾ ਵੀ ਜ਼ਾਹਰ ਕੀਤੀ ਜਾਂਦੀ ਹੈ ਪੰਜਾਬ ਪੱਖੀ ਧਿਰ ਦੀ। ਤੇ ਉਹਨਾਂ ਦੇ ਵਿੱਚੋਂ ਪੰਜਾਬ ਦੇ ਜਿਹੜੇ ਲੀਡਰ ਨੇ ਸੁਖਦੇਵ ਸਿੰਘ ਢੀਂਡਸਾ ਹੋਣ, ਸੁਖਬੀਰ ਸਿੰਘ ਬਾਦਲ ਹੋਣ, ਤਾਂ ਦੋਨਾਂ ਪਾਰਟੀਆਂ ਦਾ ਆਪਸ ਦੇ ਵਿੱਚ ਗੱਠਜੋੜ ਹੋਣ ਜਾ ਰਿਹਾ। ਤੁਸੀਂ ਵੀ ਸਾਬਕਾ ਅਕਾਲੀ ਰਹੇ ਹੋ, ਕਿਸ ਨਜ਼ਰੀਏ ਤੋਂ ਦੇਖਦੇ ਹੋ? ਇਸ ਤਰ੍ਹਾਂ ਜੀ ਕਿ ਪੰਜਾਬ ਨੂੰ ਜਾਂ ਹੋਰਨਾਂ ਸਟੇਟਾਂ ਨੂੰ ਖੇਤਰੀ ਪਾਰਟੀਆਂ ਦੀ ਬਹੁਤ ਜ਼ਿਆਦਾ ਲੋੜ ਹੈ। ਖੇਤਰੀ ਪਾਰਟੀ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਔਰ ਖੇਤਰੀ ਪਾਰਟੀ ਜਿਹੜੀ ਆ ਉਹ ਲੋਕਾਂ ਦੇ ਮੁੱਦਿਆਂ ਨੂੰ, ਲੋਕਾਂ ਦੀਆਂ ਸਮੱਸਿਆਵਾਂ ਨੂੰ, ਲੋਕਾਂ ਦੇ ਜਿਹੜੀ ਵਿਚਾਰ ਸੀ ਉਹਨਾਂ ਨੂੰ ਪੂਰਾ ਕਰਾਉਣ ਲਈ ਸੈਂਟਰ ਨਾਲ ਜਾਂ ਹੋਰਨਾਂ ਤਾਕਤਾਂ ਨਾਲ ਜਿਹੜਾ ਹੈ ਨਾ ਜੋ ਲੜਦੇ ਆ। ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਇਸੇ ਸੰਘਰਸ਼ ਵਿੱਚੋਂ ਪੈਦਾ ਹੋਇਆ ਸੀ ਔਰ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਅਸਲੀ ਕੰਮ ਸੀਗਾ ਉਹ ਰਾਜਨੀਤੀ ਕਰਕੇ ਤੇ ਸੱਤਾ ਪ੍ਰਾਪਤ ਕਰਨਾ ਨਹੀਂ ਸੀਗਾ। ਉਹ ਸੀਗਾ ਕਿ ਜਿਹੜਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜਾ ਪ੍ਰੋਗਰਾਮ ਉਲੀਕੇਗੀ, ਜਿਹੜੇ ਮਤੇ ਪਾਸ ਕਰੇਗੀ, ਜਿਹੜੇ ਸਿੱਖਾਂ ਦੇ ਹੱਕ ਦੀ ਗੱਲ ਕਰੇਗੀ, ਉਹਨਾਂ ਨੂੰ ਸਰਕਾਰਾਂ ਕੋਲੋਂ, ਲੋਕਾਂ ਕੋਲੋਂ ਉਹਨਾਂ ਦਾ ਪ੍ਰਚਾਰ ਕਰਨਾ, ਉਹਨਾਂ ਦਾ ਮਨਾਉਣਾ, ਇਹ ਸੀਗਾ। ਇਹ ਵਾਰਡ ਸੀਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਪਰ ਅਫਸੋਸ ਹੈ ਕਿ ਜਿਹੜੀ ਵਾਰਡ ਆ ਉਹੀ ਖੇਤ ਨੂੰ ਖਾਣ ਲੱਗ ਗਈ। ਅੱਜ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹਦਾ ਹੱਥ ਉੱਪਰ ਹੈ ਔਰ ਸ਼੍ਰੋਮਣੀ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਇਹਨਾਂ ਦੇ ਥੱਲੇ ਚੱਲ ਰਹੀ ਹੈ, ਇਹਨਾਂ ਦੇ ਕਹਿਣ 'ਚ ਇਹਨਾਂ ਦੇ ਜਿਹੜਾ ਨਾ ਬਰਖਰਦਾਰੀ ਕਰ ਰਹੀ ਆ। ਇਸ ਕਰਕੇ ਦੱਸਣਾ ਜੀ ਜਿਹੜੀ ਇਹ ਪਾਰਟੀ ਜਿਹਨੂੰ ਤੁਸੀਂ ਖੇਤਰੀ ਪਾਰਟੀ ਕਹਿੰਦੇ ਜੇ, ਇਹ ਖੇਤਰੀ ਪਾਰਟੀ ਨਾ ਹੋ ਕੇ
ਇੱਕ ਇੰਡੀਵਿਜੂਅਲ ਪਰਿਵਾਰ ਦੀ ਜਿਹੜੀ ਹੈ ਨਾ ਜੀ ਪਾਰਟੀ ਬਣ ਕੇ ਰਹਿ ਗਈ ਹੈ। ਢੀਂਡਸਾ ਧੜਾ ਤੇ ਬਾਦਲ ਧੜਾ ਆਪਸ ਦੇ ਵਿੱਚ ਗੱਠਜੜ ਹੋਣ ਜਾ ਰਿਹਾ, ਕੀ ਲੱਗਦਾ ਇਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਕੋਈ ਲਾਹਾ ਮਿਲ ਸਕਦਾ ਆ? ਇਸ ਤਰ੍ਹਾਂ ਹੈਗਾ ਜੀ, ਜਦੋਂ ਢੀਂਡਸਾ ਸਾਹਿਬ ਨਾਲ ਸੀਗੇ ਹਾਂਜੀ ਉਦੋਂ ਕਿੰਨਾ ਕੁ ਦਫਾ ਮਿਲਿਆ ਸੀ। ਢੀਂਡਸਾ ਸਾਹਿਬ ਆਪ ਹਾਰੇ ਸੀ। ਇਹ ਗੱਲ ਜਿਹੜੀ ਹੈ ਨਾ ਜੀ, ਜਿਹੜੀ ਵੀ ਗੱਲ ਤੁਸੀਂ ਕਰਨੀ ਆ, ਜਿਹੜੇ ਲੋਕਾਂ ਦੀ ਗੱਲ ਹੋਵੇਗੀ, ਜਿਹੜੀ ਸਮਾਜ ਦੀ ਗੱਲ ਹੋਵੇਗੀ, ਜਿਹੜੇ ਲੋਕਾਂ ਦੇ ਦਰਦ ਦੀ ਗੱਲ ਹੋਵੇਗੀ, ਜਿਹੜਾ ਲੋਕੀ ਜੋ ਚਾਹੁੰਦੇ ਨੇ ਉਹ ਕੀਤਾ ਜਾਵੇਗਾ, ਉਹਨੂੰ ਵੋਟਾਂ ਮਿਲਣਗੀਆਂ। ਭਾਵੇਂ ਆਪ ਹੋਵੇ, ਭਾਵੇਂ ਕਾਂਗਰਸ ਹੋਵੇ, ਭਾਵੇਂ ਬੀਜੇਪੀ ਹੋਵੇ, ਭਾਵੇਂ ਕੁਛ ਵੀ ਹੋਵੇ। ਹੁਣ ਤੁਸੀਂ ਵੇਖੋ ਕਿ ਸਾਰੇ ਲੋਕ ਜਿਹੜੇ ਨੇ ਕਹਿੰਦੇ ਨੇ ਜੀ ਕਾਂਗਰਸ ਨੇ ਇਹ ਸਾਰਾ ਕੁਝ 84 ਦਾ ਜਿਹੜਾ ਕੀਤਾ ਹੈਗਾ, ਪਰ ਤੁਸੀਂ ਦੇਖੋ ਕਿ ਕਾਂਗਰਸ ਨੂੰ ਮਜਬੂਰ ਕਿੰਨਾ ਕੀਤਾ, ਕਾਂਗਰਸ ਨੂੰ ਉਤਸ਼ਾਹਿਤ ਕਿੰਨਾ ਕੀਤਾ, ਕਾਂਗਰਸ ਨੂੰ ਭਾਈ ਸਾਹਿਬ ਜੀ ਜਿਹੜਾ ਹੈਗਾ ਹਰਿਮੰਦਰ ਸਾਹਿਬ ਤੇ ਅਟੈਕ ਕਰਨ ਵਾਸਤੇ ਕਿੰਨੇ ਪ੍ਰੇਰਿਆ। ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੀ ਆਉਂਦਾ ਔਰ ਉਹਦੇ ਵਿੱਚ ਬੀਜੇਪੀ ਵੀ ਆਉਂਦੀ ਆ। ਤੁਹਾਨੂੰ ਪਤਾ ਲਾਲ ਕ੍ਰਿਸ਼ਨ ਰਵਾਨੀ ਜੀ ਨੇ ਆਪਣੀ ਇੱਕ ਕਿਤਾਬ ਲਿਖੀ ਆ, ਆਪਣੀ ਸਵੈ ਜੀਵਨੀ ਲਿਖੀ ਆ। ਉਹਦੇ 'ਚ ਉਹਨੇ ਲਿਖਿਆ ਕਿ ਇੰਦਰਾ ਗਾਂਧੀ ਨੂੰ ਅਸੀਂ ਸਭ ਤੋਂ ਵੱਧ ਮਜਬੂਰ ਕੀਤਾ ਕਿ ਉਹ ਹਰਿਮੰਦਰ ਸਾਹਿਬ ਦੇ ਉੱਤੇ ਅਟੈਕ ਕਰੇ। ਔਰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਹਨੇ ਆਪਣਾ ਅਡਵਾਨੀ ਨੇ ਇੱਕ ਬੜਾ ਵੱਡਾ ਜਲੂਸ ਕੱਢਿਆ ਸੀ ਦਿੱਲੀ ਦੇ ਵਿੱਚ ਕਿ ਉਹ ਜਿਹੜਾ ਹਰਿਮੰਦਰ ਸਾਹਿਬ ਦੇ ਉੱਤੇ ਅਟੈਕ ਕਿਉਂ ਨਹੀਂ ਕਰ ਰਹੇ। ਇਸ ਕਰਕੇ ਜਿਹੜੇ ਹਮਾਮ ਹੈ ਇਹਦੇ 'ਚ ਸਾਰੇ ਰਾਜਨੀਤਿਕ ਨੰਗੇ ਨੇ। ਔਰ ਇੱਕ ਦੇਖੋ ਨਾ ਤੁਸੀਂ ਹੁਣ ਢੀਂਡਸਾ ਸਾਹਿਬ ਬਾਦਲ ਪਰਿਵਾਰ ਦੇ ਖਿਲਾਫ ਇੰਨਾ ਕੁਝ ਬੋਲਦੇ ਰਹੇ ਨੇ, ਢੀਂਡਸਾ ਸਾਹਿਬ ਦੇ ਖਿਲਾਫ ਬਾਦਲ ਪਰਿਵਾਰ ਇੰਨਾ ਕੁਝ ਬੋਲਦਾ ਰਿਹਾ ਹੈ। ਮੈਨੂੰ ਤੇ ਜ਼ਬਾਨ ਜਿਹੜੀ ਹੈ ਸ਼ਾਇਦ ਇਹਦੇ 'ਚ ਪਰਮਾਤਮਾ ਨੇ ਇਸੇ ਕਰਕੇ ਹੱਡੀ ਨਹੀਂ ਪਾਈ ਕਿ ਇਹਨੂੰ ਜਿੱਧਰ ਨੂੰ ਮਰਜ਼ੀ ਘੁਮਾ ਲਓ, ਚਾਹੇ ਉਹਨਾਂ ਦੇ ਹੱਕ 'ਚ ਘੁਮਾ ਲਓ। ਹੁਣ ਕੀ ਬਾਦਲ ਆਪਣਾ ਸੁਖਬੀਰ ਸਿੰਘ ਢੀਂਡਸਾ, ਸੁਖਬੀਰ ਸਿੰਘ ਬਾਦਲ ਉਹਦੇ ਲਈ ਹੁਣ ਸਾਫ ਸੁਥਰਾ ਹੋ ਗਿਆ, ਉਹ ਹੁਣ ਕਰਪਸ਼ਨ ਨਹੀਂ ਕਰੇਗਾ। ਰਿਆੜ ਸਾਹਿਬ ਲੋਕ ਤੇ ਵੀ ਸਵਾਲ ਕਰਦੇ ਨੇ ਕਿ ਜਦੋਂ ਢੀਂਡਸਾ ਜਾਂ ਬ੍ਰਹਮਪੁਰਾ ਬਾਦਲ ਦਲ ਦੇ ਨਾਲੋਂ ਵੱਖਰੇ ਹੁੰਦੇ ਤੇ ਉਸ ਵਕਤ ਅਕਾਲ ਤਖ਼ਤ ਸਾਹਿਬ ਤੇ ਅਰਦਾਸ ਵੀ ਕੀਤੀ ਜਾਂਦੀ ਹੈ ਤੇ ਪ੍ਰਣ ਕੀਤੇ ਜਾਂਦੇ। ਮੈਂ ਜਿਹੜੀ ਗੱਲ ਕਹਿ ਰਿਹਾ ਜੀ, ਢੀਂਡਸਾ ਦੇ ਕੋਈ ਅਰਦਾਸ ਨਹੀਂ ਕੀਤੀ, ਅਰਦਾਸ ਕੀਤੀ ਆ ਬ੍ਰਹਮਪੁਰੇ ਨੇ, ਸੇਵਾ ਸਿੰਘ ਸੇਖਵਾਂ ਨੇ ਔਰ ਰਤਨ ਸਿੰਘ ਜਿਹੜਾ ਅਜਨਾਲਾ ਉਹਨੇ ਅਰਦਾਸ ਕੀਤੀ ਆ। ਅਰਦਾਸ ਕੀਤੀ ਸੀ, ਅਰਦਾਸ ਵਿੱਚ ਇਹ ਗੱਲ ਕਹੀ ਗਈ ਸੀਗੀ ਅਕਾਲ ਤਖ਼ਤ ਤੇ ਵੀ ਅਸੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਕਦੀ ਵੀ ਸਮਝੌਤਾ ਨਹੀਂ ਕਰਾਂਗੇ। ਔਰ ਸਭ ਤੋਂ ਪਹਿਲਾਂ ਜਿਹੜਾ ਸਮਝੌਤਾ ਹੈ ਉਹ ਬ੍ਰਹਮਪੁਰੇ ਨੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਟਿਕਟ ਲੈਣ ਵਾਸਤੇ ਉਹ ਸਮਝੌਤਾ ਕੀਤਾ। ਅੱਜ ਵੀ ਰਵਿੰਦਰ ਸਿੰਘ ਬ੍ਰਹਮਪੁਰਾ ਜਿਹੜਾ ਨਾ ਜੀ ਇਹਨਾਂ ਦੀ ਝੋਲੀ ਚੁੱਕੀ ਫਿਰਦਾ ਹੈ। ਇਸ ਕਰਕੇ ਇਹਨਾਂ ਨੇ ਜਿਹੜਾ ਕੋਈ ਇਤਬਾਰ ਨਹੀਂ ਕੀਤਾ ਜਾ ਸਕਦਾ। ਇਹ ਬੇਜ਼ੁਬਾਨੇ ਨੇ, ਇਹ ਬੇਧਿਆਨੇ ਨੇ, ਇਹ ਲੋਕਾਂ ਦਾ ਖੂਨ ਚੂਸਣ ਵਾਲੇ ਨੇ। ਇਹਨਾਂ ਨੂੰ ਪੁੱਛੋ ਤੁਹਾਡੇ ਕੋਈ ਨਹੀਂ ਜਾਤਾ ਕਿੱਥੋਂ ਬਣ ਗਈ ਆ। ਇਸ ਕਰਕੇ ਅੱਜ ਕਹਿੰਦੇ ਨੇ ਜੀ ਢੀਂਡਸਾ ਸਾਹਿਬ ਦੀ ਘਰ ਵਾਪਸੀ ਆ। ਪਹਿਲਾਂ ਨਾਨਕੇ ਗਏ ਸੀਗੇ, ਹੁਣ ਘਰ ਵਾਪਸ ਆ ਗਏ ਆ। ਗੱਲ ਸਿਰਫ ਇਹ ਆ ਕਿ ਇਹ ਜਿਹੜੀ ਇਹਦੇ ਪਿਛਲੇ ਬੰਨੇ ਜਿਹੜੀ ਚਾਲ ਹੈ ਉਹ ਮੈਂ ਲੋਕਾਂ ਦੇ ਸਾਹਮਣੇ ਰੱਖਣ ਲੱਗਾ ਕਿ ਜਿਹੜਾ ਇਹ ਸ਼੍ਰੋਮਣੀ ਅਕਾਲੀ ਦਲ ਆ ਇਹ ਬੀਜੇਪੀ ਤੋਂ ਬਗੈਰ ਚੋਣ ਨਹੀਂ ਲੜੇਗਾ। ਇਹ ਸਮਝੌਤਾ ਤੇ ਫਰਵਰੀ ਦੇ ਪਹਿਲੇ ਹਫ਼ਤੇ ਹੋ ਜਾਣਾ ਸੀ ਬੀਜੇਪੀ ਨਾਲ। ਤੁਸੀਂ ਵੇਖੋ ਨਾ ਹੁਣ ਜਾਖੜ ਨੇ ਕੀ ਬਿਆਨ ਦਿੱਤਾ ਕਿ ਜਦ ਤੱਕ ਦੋਵੇਂ ਪਾਰਟੀਆਂ ਇਕੱਠੀਆਂ ਨਹੀਂ ਹੁੰਦੀਆਂ ਉਦੋਂ ਤੱਕ ਪੰਜਾਬ ਦੇ ਲੋਕਾਂ ਦਾ ਭਲਾ ਨਹੀਂ ਹੋ ਸਕਦਾ। ਭਲਾ ਕਰਨ ਵਾਲੇ ਨੇ ਸਾਡਾ। ਔਰ ਇਹ ਜਿਹੜਾ ਹੈ ਨਾ ਜੀ, ਜੇ ਇਹ ਫਰਵਰੀ ਦੇ ਵਿੱਚ ਇਕੱਠਾ ਹੋ ਜਾਣਾ ਸੀਗਾ, ਇਹ ਜਿਹੜਾ ਗੱਠਜੋੜ ਬਣ ਜਾਣਾ ਸੀਗਾ ਔਰ ਅੱਜ ਤੱਕ ਸੀਟਾਂ ਨਹੀਂ ਵੰਡ ਵੀ ਹੋ ਜਾਣੀ ਸੀ। ਇਹਦੇ ਕਿਸਾਨ ਮੋਰਚਾ ਜਿਹੜਾ ਨਾ ਜੀ ਉਹ ਲੱਗ ਗਿਆ ਤੇ ਕਿਸਾਨ ਮੋਰਚਾ ਡਾਇਰੈਕਟਲੀ ਬੀਜੇਪੀ ਦੇ ਖਿਲਾਫ ਆ। ਅੱਗੇ ਵੀ ਤੁਹਾਨੂੰ ਪਤਾ ਕਿਸਾਨਾਂ ਨੇ ਪਿੰਡਾਂ ਦੇ ਵਿੱਚ ਇਹਨਾਂ ਨੂੰ ਵੜਨ ਨਹੀਂ ਦਿੱਤਾ ਔਰ ਜਿਹੜੇ ਵੀ ਹੈਗੇ ਇਹਨਾਂ ਨੇ ਕੱਪੜਿਆਂ ਤੱਕ ਪਾੜੇ ਸੀਗੇ। ਰਿਆੜ ਸਾਹਿਬ ਤੁਸੀਂ ਸਿਆਸੀ ਮਾਹਰ ਵੀ ਰਹੇ ਹੋ ਤਾਂ ਇੱਕ ਚੀਜ਼ ਸਮਝਾ ਦਿਓ ਕਿ ਆਖਰ ਜਦੋਂ ਢੀਂਡਸਾ ਸਾਹਿਬ ਦੀ ਗੱਲ ਕੀਤੀ ਹੈ ਤਾਂ ਸੈਂਟਰ ਤੱਕ ਸਿੱਧੀ ਅਪਰੋਚ ਆ ਢੀਂਡਸਾ ਸਾਹਿਬ ਦੀ ਤੇ ਸੈਂਟਰ ਦੇ ਵਿੱਚ ਇੰਨੀ ਜ਼ਿਆਦਾ ਅਪਰੋਚ ਹੋਣ ਦੇ ਬਾਵਜੂਦ ਵੀ ਆਖਰ ਫਿਰ ਉਸੇ ਸਿਆਸੀ ਧਿਰ ਦੇ ਨਾਲ ਜੁੜ ਜਾਣਾ ਜਿਹੜੇ ਸਿਆਸੀ ਧਿਰ ਦੇ ਨਾਲ ਕੁਝ ਸਾਲ ਪਹਿਲਾਂ ਟੁੱਟ ਕੇ ਗਏ ਸੀ। ਇਹਦੇ ਪਿੱਛੇ ਕਾਰਨ ਕੀ ਨਜ਼ਰ ਆਉਂਦੇ? ਇਸ ਤਰ੍ਹਾਂ ਹੈਗਾ ਜੀ, ਢੀਂਡਸਾ ਸਾਹਿਬ ਨੇ ਪਿਛਲੀ ਜਿਹੜੀ ਇਲੈਕਸ਼ਨ ਹੈਗੀ ਆ ਅਸੈਂਬਲੀ ਦੀ ਉਹ ਬੀਜੇਪੀ ਨਾਲ ਲੜ ਕੇ ਵੇਖ ਲਈ। ਨਾ ਬੀਜੇਪੀ ਦੇ ਕੁਝ ਪੱਲੇ ਪਿਆ ਨਾ ਢੀਂਡਸਾ ਸਾਹਿਬ ਦੇ ਕੁਝ ਪੱਲੇ ਪਿਆ। ਉਹਦੇ ਫਿਰ ਵੀ 2 ਸੀਟਾਂ ਲੈ ਗਏ, ਇਹਨਾਂ ਦੇ ਪੱਲੇ ਤੇ ਇੱਕ ਵੀ ਨਹੀਂ ਆਈ। ਢੀਂਡਸਾ ਸਾਹਿਬ ਦੇ ਪੱਲੇ ਤੇ ਇੱਕ ਵੀ ਨਹੀਂ ਸੀਟ ਆਈ। ਢੀਂਡਸਾ ਸਾਹਿਬ ਜਿਹੜੇ ਆ ਹੁਣ ਉਹਨਾਂ ਨੂੰ ਸਿਆਸਤ ਦੀ ਲੋੜ ਨਹੀਂ ਆ।
ਲੋੜ ਆ ਪਰਮਿੰਦਰ ਸਿੰਘ ਢੀਂਡਸੇ ਨੂੰ। ਢੀਂਡਸਾ ਸਾਹਿਬ ਆਪਣੇ ਲੜਕੇ ਪਰਮਿੰਦਰ ਸਿੰਘ ਢੀਂਡਸੇ ਨੂੰ ਸੈੱਟ ਕਰਨ ਵਾਸਤੇ ਅੱਜ ਦੀ ਜਿਹੜੀ ਖੇਡ ਆ ਨਾ ਖੇਡਣ ਲੱਗੇ ਨੇ। ਅਕਾਲੀ ਦਲ ਬਾਦਲ 'ਚ ਜਗ੍ਹਾ ਹੈਗੀ ਪਰਮਿੰਦਰ ਸਿੰਘ ਢੀਂਡਸੇ ਦੀ? ਹਾਂਜੀ, ਅਕਾਲੀ ਦਲ ਬਾਦਲ ਦੇ ਵਿੱਚ ਪਰਮਿੰਦਰ ਸਿੰਘ ਢੀਂਡਸਾ ਦੀ ਕੋਈ ਜਗ੍ਹਾ ਹੈਗੀ, ਕੋਈ ਸਥਾਨ ਹੈ ਉਹਨਾਂ ਦਾ? ਜੀ ਉਹਨਾਂ ਨੂੰ ਫਾਈਨੈਂਸ ਮਿਨਿਸਟਰ ਬਣਾ ਕੇ ਰੱਖਿਆ ਇਹਨਾਂ ਨੇ। 5 ਸਾਲ ਫਾਈਨੈਂਸ ਮਿਨਿਸਟਰ ਰਹੇ ਨੇ। ਔਰ ਤੁਹਾਨੂੰ ਪਤਾ ਢੀਂਡਸੇ ਦੇ ਖਿਲਾਫ ਹੋ ਕੇ ਵੀ ਉਹਨੇ ਐਮਪੀ ਦੀ ਸੀਟ ਜਿਹੜੀ ਹੈਗੀ ਆ ਸੰਗਰੂਰ ਤੋਂ ਲੜੀ ਸੀਗੀ ਜੀ। ਢੀਂਡਸਾ ਸਾਹਿਬ ਨੇ ਆਪਣਾ ਜਿਹੜਾ ਹੈ ਨਾ ਜੀ ਅਕਾਲੀ ਦਲ ਬਣਾ ਲਿਆ ਸੀਗਾ, ਲੇਕਿਨ ਪਰਮਿੰਦਰ ਸਿੰਘ ਢੀਂਡਸਾ ਨੇ ਉਹਨਾਂ ਦੀ ਟਿਕਟ ਉੱਤੇ ਜਿਹੜਾ ਹੈ ਨਾ ਜੀ ਫਿਰ ਵੀ ਐਮਪੀ ਦੀ ਚੋਣ ਲੜੀ ਔਰ ਹਾਰ ਗਏ ਸੀਗੇ। ਇਹ ਇੱਕ ਲੋਟਾ ਹੈ ਜਿਹਦਾ ਥੱਲਾ ਹੈ ਨਹੀਂ, ਗੜਵੀ ਆ, ਥੱਲਾ ਹੈ ਨਹੀਂ। ਇਹ ਜਿੱਧਰ ਨੂੰ ਮਰਜ਼ੀ ਜਿਹੜਾ ਹੈ ਨਾ ਜੀ ਇਹ ਡੁੱਲ ਸਕਦਾ, ਜਿੱਧਰ ਨੂੰ ਮਰਜ਼ੀ ਜਾ ਸਕਦਾ। ਲੇਕਿਨ ਮੈਂ ਇੱਕ ਗੱਲ ਕਹਿਣੀ ਚਾਹੁੰਦੇ ਹਾਂ, ਵਾਟ ਇਜ਼ ਡੈਮੋਕ੍ਰੇਸੀ? ਡੈਮੋਕ੍ਰੇਸੀ ਜੋ ਟॉय ਇਨ ਚਾਈਲਡਸ ਹੈਂਡ ਹੀ ਮੀ ਮੇ ਪਲੇ ਹੀ ਮੀ ਮੇ ਡਿਸਟਰਾਏ। ਇੱਕ ਡਾਕਟਰ ਨਾਲੋਂ 2 ਪਾਗਲ ਤਕੜੇ ਨੇ, ਉਹਨਾਂ ਕੋਲ 2 ਵੋਟਾਂ, ਡਾਕਟਰ ਵਿਚਾਰੇ ਕੋਲ 1 ਵੋਟ ਆ। ਇੱਕ ਸ਼ੇਰ ਨਾਲੋਂ 2 ਕੁੱਤੇ ਤਕੜੇ ਨੇ, ਕੁੱਤਿਆਂ ਕੋਲ 2 ਵੋਟਾਂ, ਸ਼ੇਰ ਕੋਲ 1 ਵੋਟ ਆ। ਇਸ ਕਰਕੇ ਜਿਹੜਾ ਸਿਸਟਮ ਹੈਗਾ ਇਹ ਫੇਲੂਅਰ ਸਿਸਟਮ ਹੈਗਾ ਹੈ। ਇਹ ਜਿਹੜਾ ਤੁਸੀਂ ਸਾਡੇ ਦੇਸ਼ ਵਿੱਚ ਚੱਲ ਰਿਹਾ, ਜਿਨ੍ਹਾਂ ਦੇਸ਼ਾਂ ਨੇ ਤਰੱਕੀ ਕੀਤੀ ਹੈ ਉਹਦੇ 'ਚ ਪ੍ਰਾਈਮ ਮਿਨਿਸਟਰ ਦਾ ਕੋਈ ਸਥਾਨ ਨਹੀਂ ਹੈ, ਡਾਇਰੈਕਟਲੀ ਪ੍ਰੈਜ਼ੀਡੈਂਟ ਹੈ। ਔਰ ਪ੍ਰੈਜ਼ੀਡੈਂਟ ਸਾਰੇ ਦੇਸ਼ ਦੇ ਵਿੱਚੋਂ ਚੁਣਿਆ ਜਾਂਦਾ। ਇੱਕ ਵੀ ਸਟੇਟ 'ਚੋਂ ਹਾਰ ਜਾਵੇ ਤੇ ਉਹ ਪ੍ਰੈਜ਼ੀਡੈਂਟ ਬਣਨ ਦੇ ਕਾਬਲ ਨਹੀਂ ਹੁੰਦਾ। ਇਸ ਕਰਕੇ ਜਿਹੜਾ ਫੇਲੂਅਰ ਸਿਸਟਮ ਹੈਗਾ, ਮੈਂ ਤੇ ਢੀਂਡਸਾ ਸਾਹਿਬ ਦੇ ਜਿਹਨੂੰ ਅਕਾਲੀ ਦਲ ਬਣਾਇਆ ਹੈ ਉਹਨਾਂ 11 ਮੈਂਬਰਾਂ 'ਚ, ਫਾਊਂਡਰ ਮੈਂਬਰਾਂ 'ਚ ਮੈਂ ਮੈਂਬਰ ਸੀਗਾ। ਜਿੱਦਣ ਮੈਨੂੰ ਇਹ ਪਤਾ ਲੱਗਾ, ਮੇਰੇ ਕੰਨਾਂ 'ਚ ਆਵਾਜ਼ ਪਈ ਕਿ ਢੀਂਡਸਾ ਸਾਹਿਬ ਜਿਹੜੇ ਨੇ ਉਹਨਾਂ ਦਾ ਜਿਹੜਾ ਰੁਖ ਹੈ, ਉਹਨਾਂ ਦਾ ਜਿਹੜਾ ਵਿਚਾਰਧਾਰਾ ਹੈ ਉਹ ਬੀਜੇਪੀ ਦੇ ਨਾਲ ਬਹੁਤ ਜ਼ਿਆਦਾ ਮੇਲ ਖਾਂਦੀ ਔਰ ਬੀਜੇਪੀ ਦੇ ਉਹ ਡਾਇਰੈਕਸ਼ਨਾਂ ਉੱਤੇ ਕੰਮ ਕਰਦੇ ਨੇ। ਮੈਂ ਉਸੇ ਦਿਨ ਉਹਨਾਂ ਨੂੰ ਕਹਿ ਦਿੱਤਾ ਸੀ ਜੀ ਕਿ ਮੇਰੇ ਹੱਥ ਜੋੜੇ, ਜਿਨ੍ਹਾਂ ਨੇ ਪੰਜਾਬ ਨੂੰ, ਜਿਨ੍ਹਾਂ ਨੇ ਪੰਜਾਬੀ ਨੂੰ, ਜਿਨ੍ਹਾਂ ਨੇ ਸਿੱਖਾਂ ਨੂੰ ਭਾਈ ਸਾਹਿਬ ਜੀ ਜੇਲ੍ਹਾਂ 'ਚ ਸੁੱਟਣਾ ਹੈ, ਜਿਨ੍ਹਾਂ ਨੇ ਗੋਲੀਆਂ ਮਾਰਨੀਆਂ ਨੇ, ਜਿਨ੍ਹਾਂ ਨੇ ਭਾਈ ਸਾਹਿਬ ਜੀ ਅੱਤਵਾਦੀ ਅਤੇ ਵੱਖਵਾਦੀ ਕਹਿਣਾ ਹੈ, ਸਾਡਾ ਉਹਨਾਂ ਦਾ ਕੋਈ ਵਾਸਤਾ ਨਹੀਂ। ਅਸੀਂ ਆਪਣੇ ਘਰ ਚੰਗੇ, ਤੁਸੀਂ ਆਪਣੇ ਘਰ ਚੰਗੇ। ਇਸ ਕਰਕੇ ਮੈਂ ਢੀਂਡਸਾ ਸਾਹਿਬ ਕੋਲ ਉਦੋਂ ਹੀ ਮਾਫੀ ਮੰਗ ਲਈ ਸੀ ਜੀ। ਔਰ ਮੈਂ ਹੁਣ ਵੀ ਕਹਿਣਾ ਹੈ ਕਿ ਅਗਰ ਇਹਨਾਂ ਦਾ ਇਰਾਦਾ ਹੈ ਕਿ ਇਹ ਭਾਈ ਸਾਹਿਬ ਜੀ ਪੰਜਾਬ ਨੂੰ ਬਚਾਉਣਾ ਚਾਹੁੰਦੇ, ਜਿਹੜੀ ਇਹਨਾਂ ਨੇ ਰੈਲੀ ਕੱਢੀ ਆ ਤੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਤੇ ਫਿਰ ਪੰਜਾਬ ਵਾਸਤੇ ਸੰਘਰਸ਼ ਕਰਨ। ਪਿੰਡ ਪਿੰਡ ਜਾਣ ਦਾ ਕੀ ਮਤਲਬ ਹੈ? ਇਲੈਕਸ਼ਨ ਵਾਸਤੇ ਵੋਟਾਂ ਮੰਗਣ ਦਾ ਕੀ ਮਤਲਬ ਆ? ਜਿਹੜਾ ਸੰਘਰਸ਼ ਹੈਗਾ ਉਹਦੇ ਵਿੱਚੋਂ ਹੀ, ਜਦੋਂ ਅਕਾਲੀ ਦਲ ਸੰਘਰਸ਼ ਕਰਦਾ ਸੀਗਾ, ਰਾਜ ਭਾਗ ਇਹਨਾਂ ਕੋਲ ਨਹੀਂ ਸੀਗਾ, ਉਦੋਂ ਕੀ ਗੱਲ ਅਕਾਲੀ ਦਲ ਮਜ਼ਬੂਤ ਨਹੀਂ ਸੀ? ਅਕਾਲੀ ਦਲ ਉਦੋਂ ਵੀ ਮਜ਼ਬੂਤ ਸੀ। ਔਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਸਿਸਟਮ ਦੇ ਵਿੱਚ ਸਾਡੇ ਜਿਨ੍ਹਾਂ ਲੀਡਰਾਂ ਨੇ ਇਹ ਗੱਲ ਕਹੀ ਵੀ ਅਸੀਂ ਪਾਕਿਸਤਾਨ ਨਾਲ ਜਾਣ ਨਾਲੋਂ ਹਿੰਦੁਸਤਾਨ ਨਾਲ ਨਾਤਾ ਜੋੜਨਾ ਚਾਹੁੰਦੇ ਹਾਂ, ਉਹਨਾਂ ਲੀਡਰਾਂ ਦੇ ਵਿੱਚ ਮਾਸਟਰ ਤਾਰਾ ਸਿੰਘ ਦੀ ਰਾਜਨੀਤਿਕ ਤੌਰ 'ਤੇ ਹਿੰਦੁਸਤਾਨ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਗ੍ਰਿਫਤਾਰੀ ਹੋਈ ਸੀ। ਸੋ ਇਸ ਕਰਕੇ ਦੱਸਾਂ ਨਾ ਜੀ, ਇਹਦਾ ਸਾਡਾ ਸਾਰਾ ਕੁਝ ਠੀਕ ਹੈ। ਜਿੱਥੇ ਸਾਡੀ ਪਗੜੀ ਹੈ ਨਾ ਜੀ, ਉੱਥੇ ਇਹਨਾਂ ਨੂੰ ਸਾਰਿਆਂ ਨੂੰ ਨਾ ਜੀ ਇਹ ਪਗੜੀ ਦੀ ਤਕਲੀਫ ਹੈ, ਹੋਰ ਕੋਈ ਗੱਲ ਨਹੀਂ ਹੈ। ਨਾ ਢੀਂਡਸਾ ਸਾਹਿਬ ਕੋਲ ਸਵਾਰ ਸਕਦੇ ਨੇ, ਨਾ ਸੁਖਬੀਰ ਸਾਹਿਬ ਕੋਲ ਸਵਾਰ ਸਕਦੇ ਨੇ, ਨਾ ਜਾਖੜ ਸਾਹਿਬ ਕੋਲ ਸਵਾਰ ਸਕਦੇ ਨੇ, ਕਿਉਂਕਿ ਇਹਨਾਂ ਦੇ ਆਪਣੇ ਇੰਟਰਸਟ ਨੇ। ਟਰਾਂਸਪੋਰਟਾਂ ਕਿਸ ਤਰ੍ਹਾਂ ਚੱਲਣੀਆਂ ਨੇ, ਕੇਬਲਾਂ ਕਿਸ ਤਰ੍ਹਾਂ ਚੱਲਣੀਆਂ ਨੇ, ਸੁੱਖ ਵਿਲਾਸ ਕਿਸ ਤਰ੍ਹਾਂ ਚੱਲਣੇ ਨੇ, ਹੋਰ ਕਾਰੋਬਾਰ ਕਿਸ ਤਰ੍ਹਾਂ ਚੱਲਣੇ ਨੇ, ਉਹਨਾਂ ਦੇ ਕਰਕੇ ਇਹ ਰਾਜਨੀਤੀ ਜਿਹੜੀ ਹੈ ਨਾ ਜੀ ਇਹਦੇ ਉੱਤੇ ਕਾਬਜ਼ ਹੋਣਾ ਚਾਹੁੰਦੇ ਨੇ ਜੀ। ਇੱਕ ਚੰਗਾ ਟਰਾਂਸਪੋਰਟ ਮਿਨਿਸਟਰ ਜਿਹੜਾ ਉਹ ਮਲਾਈ ਵਾਲੇ ਰੂਟ ਸਾਰੇ ਆਪਣੀਆਂ ਬੱਸਾਂ ਨੂੰ ਦੇਵੇਗਾ। ਜਿਹੜਾ ਇੱਕ ਚੰਗਾ ਭਾਈ ਸਾਹਿਬ ਜੀ ਜਿਹੜਾ ਹੈਗਾ ਉਹ ਆਪਣੇ ਸਿੰਧੀਆਂ ਨੂੰ, ਆਪਣੇ ਸਾਰਿਆਂ ਨੂੰ ਜਿਹੜਾ ਹੈਗਾ ਅੱਗੇ ਕਰੇਗਾ। ਇਸ ਕਰਕੇ ਦੱਸਾਂ ਨਾ ਜੀ, ਇਹ ਰਾਜਨੀਤੀ ਨਹੀਂ ਹੈ, ਇਹ ਵਪਾਰ ਹੈ। ਵਪਾਰ ਦੇ ਵਿੱਚ ਜਿਹੜੇ ਤਕੜੇ ਜੁਆਰੀਏ ਨੇ, ਤਕੜੇ ਹੱਦਾਂ ਲਾਉਣ ਵਾਲੇ ਨੇ, ਤਕੜੇ ਪੈਸੇ ਲਾਉਣ ਵਾਲੇ ਨੇ, ਉਹ ਕਾਬਜ਼ ਨੇ, ਚਾਹੇ ਉਹ ਆਪ ਪਾਰਟੀ ਆ, ਚਾਹੇ ਉਹ ਕਾਂਗਰਸ ਹੈ, ਚਾਹੇ ਕੋਈ ਹੈ। ਪੰਜਾਬ ਦੇ ਵਿੱਚ ਰਾਜਨੀਤੀ ਦੀਆਂ ਜਿਹੜੀਆਂ ਸਰਗਰਮੀਆਂ ਨੇ, ਇਹਨੂੰ ਲੈ ਕੇ ਕਿਤੇ ਨਾ ਕਿਤੇ ਸਵਾਲ ਉੱਠਦੇ ਨੇ ਤੇ ਮੌਜੂਦਾ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਬਾਦਲ ਦੇ ਵਿੱਚ ਜਿਹੜਾ ਢੀਂਡਸਾ ਧੜਾ ਦਾ ਆਪਸੀ ਗਠਬੰਧਨ ਹੋ ਰਿਹਾ, ਤਾਂ ਇਸੇ ਨੂੰ ਲੈ ਕੇ ਸਾਬਕਾ ਅਕਾਲੀ ਰਿਆੜ ਸਾਹਿਬ ਦੇ ਨਾਲ ਗੱਲਬਾਤ ਕੀਤੇ ਆ ਤਾਂ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਗੱਠਜੋੜ ਤੋਂ ਬਾਅਦ ਕਿਸ ਤਰ੍ਹਾਂ ਦੇ ਸਮੀਖਿਆ, ਕਿਸ ਤਰ੍ਹਾਂ ਦੇ ਸਮੀਕਰਨ ਬਣ ਸਕਦੇ ਨੇ। ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।